ਜੀ ਦੋਸਤੋ ਸਲਾਮ ਸਤਿ ਸ਼੍ਰੀ ਅਕਾਲ ਨਮਸਕਾਰ। ਮੈਂ ਇਸ ਵੇਲੇ ਗੁਰਦੁਆਰਾ ਜਨਮ ਸਥਾਨ ਦੇ ਅੰਦਰ ਮੌਜੂਦ ਹਾਂ ਤੇ ਮੁxtਲਿਫ ਸੰਗਤਾਂ ਦੇ ਨਾਲ ਗੱਲਬਾਤ ਹੋ ਰਹੀ ਹੈ। ਉਹਨਾਂ ਸੰਗਤਾਂ ਦੇ ਨਾਲ ਜਿਹੜੀਆਂ ਬਾਬਾ ਗੁਰੂ ਨਾਨਕ ਦੇ 554ਵੇਂ ਜਨਮ ਦਿਨ ਦੀਆਂ ਬਰਥਡੇ ਤੇ ਇੱਥੇ ਆਈਆਂ ਹਨ, ਪ੍ਰਕਾਸ਼ ਪੁਰਬ ਤੇ ਇੱਥੇ ਆਈਆਂ ਹਨ। ਤੇ ਮੇਰੇ ਨਾਲ ਇਸ ਟਾਈਮ ਮੇਰੇ ਗਵਾਂਢੀ ਸ਼ਹਿਰ ਤੋਂ ਮਤਲਬ ਲਾਹੌਰ ਦੇ ਗਵਾਂਢੀ ਸ਼ਹਿਰ ਤੋਂ ਅੰਮ੍ਰਿਤਸਰ ਤੋਂ ਅੱਜ ਦਾ ਅੰਮ੍ਰਿਤਸਰ ਤੇ ਸਾਡੇ ਵੱਡਿਆਂ ਦਾ ਅੰਮ੍ਰਿਤਸਰ ਉੱਥੋਂ ਇੱਕ ਫੈਮਿਲੀ ਖੜੀ ਹੈ। ਇਹਨਾਂ ਨਾਲ ਗੱਲ ਕਰਦੇ ਆ। ਕੀ ਨਾਮ ਹੈ ਭੈਣ ਜੀ? ਸਿਮਰਨਜੀਤ ਕੌਰ। ਸਿਮਰਨਜੀਤ ਕੌਰ। ਹਾਂਜੀ। ਮੈਂ ਤੁਹਾਡੇ ਨਾਲ ਇਸ ਲਈ ਪਹਿਲੇ ਗੱਲ ਕਰ ਰਹੀ ਹਾਂ ਕਿ ਇੱਕ ਮਸ਼ਹੂਰ ਹੈ ਕਿ ਲੇਡੀਜ਼ ਫਸਟ ਹਾਂ ਤੇ ਇਸ ਕਰਕੇ ਜੀ ਮੈਂ ਤੁਹਾਡੇ ਤੇ ਦੱਸੋ ਕਿਵੇਂ ਦਾ ਲੱਗ ਰਹੀ ਹੈ ਸਰ? ਬਹੁਤ ਵਧੀਆ ਲੱਗ ਰਿਹਾ ਜੀ, ਇੱਥੇ ਆ ਗਏ ਸਾਨੂੰ ਬਹੁਤ ਖੁਸ਼ੀ ਹੋਈ ਗੁਰੂ ਨਾਨਕ ਸਾਹਿਬ ਜੀ ਦੇ ਗੁਰਪੁਰਬ ਤੇ ਆ ਗਏ। ਹਾਂ ਹਾਂ, ਸਿੱਖਾਂ ਦਾ ਜਨਮ ਸਥਾਨ ਹੈ ਜੀ ਇਹ। ਜੀ ਜੀ ਸਿੱਖੀ ਦਾ ਜਨਮ ਸਥਾਨ ਹੈ ਬਿਲਕੁਲ। ਤੇ ਬੜਾ ਵਧੀਆ ਤੁਹਾਡੇ ਇੱਥੋਂ ਦੇ ਮਤਲਬ ਲੋਕ ਸਾਨੂੰ ਬੜਾ ਪਿਆਰ ਮਿਲਿਆ ਜੀ। ਹਾਂ। ਬੜਾ ਵਧੀਆ ਸਵਾਗਤ ਕੀਤਾ ਸਾਡਾ ਜੀ ਤੇ ਸਾਨੂੰ ਬਹੁਤ ਖੁਸ਼ੀ ਹੋਈ ਇੱਥੇ ਆ ਕੇ। ਅਸੀਂ ਤੁਹਾਡੀ ਖੁਸ਼ੀ ਦੇ ਵਿੱਚ ਖੁਸ਼ ਹਾਂ ਜੀ। ਹਾਂਜੀ ਬਾਜੀ ਦੱਸੋ ਤੁਸੀਂ ਕਿਵੇਂ ਦਾ ਲੱਗਿਆ? ਨਾਂ ਦੱਸੋ ਪਹਿਲੇ। ਇਹ ਜੀ ਮੈਂ ਦੱਸਦਾ ਜਾਵਾਂ ਇਹ ਕਾਉਂਸਲਰ ਵੀ ਹੈ ਅੰਮ੍ਰਿਤਸਰ ਤੋਂ। ਆਪਣਾ ਨਾਂ ਦੱਸੋ ਵੀਰ ਜੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਤੁਹਾਡੇ ਚੈਨਲ ਰਾਹੀਂ ਮੈਂ ਤੁਹਾਡਾ ਬਹੁਤ ਇਸਤੇਮਾਲ ਕਰਦਾ ਮੈਂ। ਮੇਰਾ ਨਾਮ ਰਵੀ ਸ਼ੇਰ ਸਿੰਘ ਹੈ ਜੀ। ਅਸੀਂ ਗੁਰੂ ਨਾਨਕ ਸਾਹਿਬ ਜੀ ਦਾ ਜਿਹੜਾ 553ਵਾਂ ਜਨਮ ਇਸ ਟਾਈਮ ਮਨਾ ਰਹੇ ਹਾਂ ਨਨਕਾਣਾ ਸਾਹਿਬ ਵਿਖੇ। ਇਹ ਸਾਡਾ ਸਿੱਖਾਂ ਦਾ ਮੱਕਾ ਵਾ ਜੀ। ਸਾਡੀ ਸਿੱਖੀ ਦਾ ਇੱਥੋਂ ਕੇਂਦਰ ਆ ਮੇਨ। ਇੱਥੋਂ ਸਾਡੀ ਸਿੱਖੀ ਸਿਧਾਂਤ ਚਾਲੂ ਹੁੰਦੇ ਆ। ਅੱਜ ਅਸੀਂ ਗੁਰੂ ਨਾਨਕ ਪਾਤਸ਼ਾਹ ਦੇ ਦਰਸ਼ਨ ਦਿਦਾਰੇ ਕਰਨ ਆਉਂਦੇ ਆਏ ਆ ਜੀ ਤੇ ਸਮੂਹ ਸੰਗਤਾਂ ਵੀ ਬਹੁਤ ਖੁਸ਼ ਨੇ। ਤੇ ਮੈਂ ਤੁਹਾਡੇ ਚੈਨਲ ਦੇ ਜੋ ਵੀ ਤੁਹਾਡਾ ਜਰੀਆ ਹੈਗਾ ਉਸ ਮਾਧਿਅਮ ਰਾਹੀਂ ਦੱਸਣਾ ਵੀ ਚਾਹੁੰਦਾ ਵਾਂ। ਅਸੀਂ ਤਾਂ ਚਾਹੁੰਦੇ ਆ ਤਕਰੀਬਨ ਜਿਹੜੇ ਬਾਰਡਰ ਦੀਆਂ ਲਾਈਨਾਂ ਜੀ ਇਹ ਖੁੱਲ੍ਹ ਜਾਣ ਤਾਂ ਕਿ ਜਿਹੜੇ ਲਾਹੌਰ ਵਾਸੀ ਇਹ ਵੀ ਉੱਧਰ ਜਾ ਕੇ ਕੁਲਚੇ ਛੋਲੇ ਸਵੇਰੇ ਖਾਣ ਚਾਹ ਪਾਣੀ ਪੀਣ ਤੇ ਅਸੀਂ ਅੰਮ੍ਰਿਤਸਰ ਵਾਲੇ ਇੱਧਰ ਆਈਏ। ਗੁਰੂ ਰਾਮਦਾਸ ਜੀ ਦਾ ਚਰਨ ਛੋਹ ਤੇ ਜਨਮ ਸਥਾਨ ਹੈ ਲਾਹੌਰ ਚੂਨਾ ਮੰਡੀ। ਅਸੀਂ ਉੱਥੇ ਵੀ ਆ ਕੇ ਦਰਸ਼ਨ ਦਿਦਾਰੇ ਕਰੀਏ। ਭਰਾ ਅਸੀਂ ਦੋਨੋਂ ਵਾ ਪਰ ਕੁਛ ਤਕਰਾਰਾਂ ਸਰਕਾਰਾਂ ਨੇ ਪਾਈਆਂ ਹੋਈਆਂ ਵਾ ਤੇ ਮੈਨੂੰ ਨਹੀਂ ਲੱਗਦਾ ਇੱਕ ਦੂਜੇ 'ਚ ਕੋਈ ਤਕਰਾਰ ਹੈਗੀ। ਸਾਡੀ ਆਪਣੀ ਭਾਈਚਾਰੇ 'ਚ ਉਹ ਰੰਗ ਰੂਪ ਆ, ਉਹ ਆਬੋ ਹਵਾ ਵਾ, ਸਭ ਕੁਛ ਹੋਈ ਹੋਈ ਆ। ਸਿਰਫ ਇੱਕ ਸਰਕਾਰਾਂ ਦੀਆਂ ਤਕਰਾਰਾਂ ਜਿਹੜੀਆਂ ਹੈਗੀਆਂ ਵਾ ਉਹ ਸਾਨੂੰ ਜੁਦਾ ਕੀਤੀਆਂ ਹੋਇਆ ਹੈ। ਤੁਸੀਂ ਕਹਿੰਦੇ ਹੋ ਕਿ ਸਿਰਫ ਸਰਕਾਰਾਂ ਵੱਖੋ ਵੱਖ ਹਨ। ਜੀ ਜੀ ਉਹਨਾਂ ਦੀਆਂ ਪਾਲਿਸੀਜ਼ ਜਿਹੜੀਆਂ ਹਨ ਉਹ ਲੋਕਾਂ ਨੂੰ ਨਿਖੇੜੀ ਖੜੀਆਂ ਹਨ। ਸਹੀ ਗੱਲ ਤੇ ਜੀ। ਲੋਕ ਤੇ ਇੱਕ ਹੀ ਹਨ। ਹਾਂਜੀ ਲੋਕ ਇੱਕ ਮੈਂ ਆ। ਤੁਹਾਡੀ ਮੇਰੇ ਗੱਲ ਦੇ ਨਾਲ ਸਹਿਮਤ ਹਾਂ ਕਿਉਂਕਿ ਇੱਧਰ ਵੀ ਪੰਜਾਬ ਤੇ ਉੱਧਰ ਵੀ ਪੰਜਾਬ, ਇੱਧਰ ਵੀ ਪੰਜਾਬੀ ਉੱਧਰ ਵੀ ਪੰਜਾਬੀ। ਇੱਕ ਹੋਰ ਤੁਹਾਨੂੰ ਮੈਂ ਗੱਲ ਦੱਸਣਾ ਚਾਹਾਂਗਾ। ਮੇਰੇ ਦਾਦਕੇ ਵੀ ਆ ਜੀ ਜਿਹੜਾ ਬਾਗਬਾਨਪੁਰਾ ਲਾਹੌਰ 'ਚ ਹੈਗਾ ਵਾ। ਮੇਰੇ ਪਿਤਾ ਜੀ ਇੱਥੋਂ ਉਹਨਾਂ ਦਾ ਜਨਮ ਆ ਜੀ ਮੇਰੇ ਪਿਤਾ ਜੀ ਦਾ। ਚਲੋ ਮੈਂ ਉਹਨਾਂ ਦੀ ਵਡੇਰੀ ਉਮਰ 'ਚ ਹੋਇਆ ਵਾ। ਮੇਰੇ ਪਿਤਾ ਜੀ ਦਾ ਇੱਥੋਂ ਜਨਮ ਆ ਜੀ ਬਾਗਬਾਨਪੁਰੇ ਦਾ। ਤੇ ਹੁਣ ਜਾਵਾਂਗੇ ਆਪਣੇ ਜੇ ਕੋਸ਼ਿਸ਼ ਹੋ ਸਕਦੀ ਹੈ ਤਾਂ ਜ਼ਰੂਰ ਆਪਣੇ ਜਿਹੜੇ ਪੁਰਖਾਂ ਦਾ ਘਰ ਆ ਉਹ ਮਿੱਟੀ ਨੂੰ ਅਸੀਂ ਜ਼ਰੂਰ ਮੱਥੇ ਚੁੰਮ ਕੇ ਲਾਵਾਂਗੇ ਕਿਉਂਕਿ ਸਾਡਾ ਇੱਥੇ ਪੁਰਖਾਂ ਦਾ ਵੀ ਘਰ ਹੈਗਾ ਜੀ ਵੱਡਿਆਂ ਦਾ ਜੀ। ਤੇ ਕੀ ਦੱਸਦੇ ਨੇ ਵੱਡੇ ਬਾਗਬਾਨਪੁਰਾ ਦੇ ਬਾਰੇ ਕੀ ਯਾਦਾਂ ਸ਼ੇਅਰ ਕਰਦੇ ਸੀ? ਬਾਗਬਾਨਪੁਰੇ ਬਸ ਚੰਦ ਜ਼ਿਆਦਾ ਹੀ ਹੈਗੀਆਂ ਵਾ ਕਿਉਂਕਿ ਮੈਂ 1994 ਵਿੱਚ ਵੀ ਆਇਆ ਹਾਂ ਪਿਤਾ ਜੀ ਨਾਲ। ਹੁਣ ਤੇ ਉਹ ਇਸ ਟਾਈਮ ਦੁਨੀਆ ਤੇ ਨਹੀਂ ਹੈਗੇ ਪਰ 1994 ਜਦੋਂ ਮੈਂ ਫਸਟ ਟਾਈਮ ਆਇਆ ਹਾਂ ਪਾਕਿਸਤਾਨ ਉਦੋਂ ਵੀ ਪਿਤਾ ਜੀ ਨੇ ਦੱਸਿਆ ਇੱਥੇ ਆ ਸਾਡਾ ਘਰ ਸੀ, ਆ ਸਾਡੀਆਂ ਗਲੀਆਂ ਸੀ। ਤੋ ਜਦੋਂ ਵੇਖਦੇ ਹੀ ਮਨ ਭਰ ਆਇਆ ਤੇ ਮੇਰਾ ਵੀ ਵਹਿ ਅੱਖਾਂ 'ਚੋਂ ਇਸ ਟਾਈਮ ਅਥਰੂ ਨਿਕਲਣ ਦੀ ਕੋਸ਼ਿਸ਼ ਕਰਦੇ ਪਏ ਨੇ ਕਿਉਂਕਿ ਸਾਡੀ ਇਹ ਸਰਜਮੀ ਹੈ ਜੀ। ਇਹ ਵੀ ਸਾਡੇ ਬਾਬੇ ਨਾਨਕ ਦੀ ਧਰਤੀ ਹੈ। ਇਹ ਮਿੱਟੀ ਹੈ ਸਾਰਿਆਂ ਦੀ। ਜੀ ਜੀ ਜੀ। ਇਹਦਾ ਕਨੈਕਸ਼ਨ ਜਿਹੜਾ ਹੈ ਰੂਟਸ ਦਾ ਜੜਾਂ ਦਾ ਉਹ ਨਹੀਂ ਟੁੱਟ ਸਕਦਾ। ਨਹੀਂ ਟੁੱਟ ਸਕਦਾ, ਕਦੀ ਨਹੀਂ ਟੁੱਟ ਸਕਦਾ। ਮੈਂ ਆਇਆ ਮੇਰਾ ਚਲੋ ਜਨਮ ਅੰਮ੍ਰਿਤਸਰ ਤਰਨਤਾਰਨ ਦੇ ਲਾਗੇ ਜ਼ਿਲ੍ਹਾ ਜੀ ਉੱਥੋਂ ਦਾ ਜੀ। ਪਰ ਸਾਡੇ ਜਿਹੜੇ ਵੱਡ ਵਡੇਰੇ ਉਹਨਾਂ ਦਾ ਜਨਮ ਹੈ ਪਰ ਉਹ ਜਿਹੜੀ ਖਿੱਚ ਆ ਨਾ ਉਹ ਖਿੱਚ ਵੀਰ ਜੀ ਇਹ ਦੋਨੋਂ ਸਾਈਡਾਂ ਤੇ ਇੰਜ ਹੀ ਹੈ। ਜਿਹੜਾ ਇਸ ਪੰਜਾਬ ਦੇ ਅੰਦਰ ਵੀ ਹੈ 1/3 ਪਾਪੂਲੇਸ਼ਨ ਹੈ ਉਹ ਸਾਰੀ ਮਾਈਗ੍ਰੇਸ਼ਨ ਕਰਕੇ ਚੜ੍ਹਦੇ ਪੰਜਾਬ। ਸਹੀ ਗੱਲ ਜੀ ਸਹੀ ਗੱਲ। ਉਹਨਾਂ ਦੇ ਵੀ ਦਿਲ ਲੋਚਦੇ ਆਪਣੇ ਵੱਡਿਆਂ ਦੀਆਂ ਥਾਵਾਂ ਤੇ ਜਾ। ਸਹੀ ਗੱਲ ਆ ਜੀ। ਜਿਹੜੇ ਪੰਜਾਬ ਦੇ ਅੰਦਰ ਗਏ ਹੋਏ ਨੇ ਕੋਈ ਤਕਰੀਬਨ 40% ਲੋਕ ਜਿਹੜੇ ਆ ਚੜ੍ਹਦੇ ਪੰਜਾਬ ਦੇ ਅੰਦਰ ਜੀ ਉਹ ਇੱਥੋਂ ਮਾਈਗ੍ਰੇਟ ਕਰਕੇ ਉੱਥੇ ਗਏ ਹੋਏ। ਸਹੀ ਗੱਲ ਆ ਜੀ। ਸੋ ਇਹ ਕਨੈਕਸ਼ਨ ਚੜ੍ਹਦੇ ਤੇ ਲਹਿੰਦੇ ਦਾ ਦੇਸ਼ ਤੇ ਇੱਕ ਹੀ ਹੈ ਨਾ। ਦੇਸ਼ ਇੱਕੋ ਹੀ ਹੈ ਬੋਲੀ ਇੱਕ, ਸਾਡੇ ਪਹਿਨਾਵਾ ਇੱਕ, ਸਾਡੀ ਸੋਚ ਇੱਕ, ਸਾਡਾ ਸਭ ਹੱਤਾ ਕਿ ਸਾਡਾ ਬਲੱਡ ਵੀ ਇੱਕ ਹੈ। ਸਹੀ ਗੱਲ ਜੀ ਸਹੀ ਗੱਲ ਆ ਜੀ। ਸਿਰਫ ਇਹਦੇ ਅੰਦਰ ਕੋਈ ਥੋੜਾ ਜਿਹਾ ਵਕਤ ਆਂਦਾ ਹੈ ਤੇ ਉਹ ਧਰਮ ਦਾ ਨਾਮ ਆਂਦਾ ਹੈ। ਧਰਮ ਦੀ ਫਿਲਾਸਫੀ ਵੀ ਇੱਕ ਹੈ। ਸਹੀ ਗੱਲ ਹੈ ਜੀ। ਗੁਰੂ ਨਾਨਕ ਨੂੰ ਅਸੀਂ ਮੁਸਲਮਾਨ ਵੀ ਉਹੀ ਮੰਨਦੇ ਆ, ਬਾਬਾ ਫਰੀਦ ਨੂੰ ਜਿਵੇਂ ਤੁਸੀਂ ਮੰਨਦੇ ਹੋ। ਸੋ ਵਕਤ ਤੇ ਕੁਝ ਨਹੀਂ ਬਚਦਾ। ਇਹ ਵਕਤ ਕੁਛ ਨਹੀਂ ਹੈ ਜੀ। ਸਾਡਾ ਜਿਹੜਾ ਤਿਉਹਾਰ ਹੈ ਜਿਵੇਂ ਤੁਹਾਡੇ ਤਿਉਹਾਰ ਹੈ ਸਾਡੇ ਤਿਉਹਾਰ ਹੈ ਵੀ ਸਾਂਝੇ ਤਿਉਹਾਰ ਹੀ ਹੈਗੇ ਆ। ਹਾਂਜੀ ਲੋਹੜੀ ਹੈ, ਵਿਸਾਖੀ ਹੈ, ਸਾਡੇ ਸਾਂਝੇ ਜੀ ਜੀ ਇੱਕੋ ਜੀ ਚੀਜ਼ ਆ ਜੀ। ਮਤਲਬ ਕੋਈ ਵੀ ਇਹ 'ਚ ਦੋ ਰਾਵਾਂ ਨਹੀਂ ਇਹ ਅਲੱਗ ਆ। ਸਿਰਫ ਇੱਕ ਘਰ ਦੇ ਦੋ ਟੁਕੜੇ ਹੋ ਗਏ ਆ ਜੀ। ਇੱਕ ਭਰਾ ਚੜ੍ਹਦੇ ਰਹਿ ਗਿਆ, ਇੱਕ ਭਰਾ ਲੈਂਦੇ ਕੰਧ ਵੀ ਕੰਡਿਆਲੀ ਐਸੀ ਪਾਈ ਗਈ ਕਿ ਉਹ ਚਲੋ ਇਹ ਗੁਰੂ ਨਾਨਕ ਸਾਹਿਬ ਦੇ ਦਾਤੇ ਆਏ ਆ ਜੀ। ਚਲੋ ਤੁਹਾਡੇ ਵੀ ਮੁਹੰਮਦ ਸਾਹਿਬ ਆ ਜੋ ਵੀ ਵਲੀ ਤੁਹਾਡੇ ਹੈਗੇ ਆ ਅਸੀਂ ਉਹਨਾਂ ਦੇ ਵੀ ਅਰਦਾਸ ਬੇਨਤੀ ਕਰਦੇ ਆ ਜਿਹੜੀਆਂ ਦੀਵਾਰਾਂ ਵਾ
ਜਲਦ ਟੁੱਟ ਜਾਣ ਤੇ ਅਸੀਂ ਇੱਕ ਦੂਜੇ ਦਾ ਭਾਈਚਾਰਾ ਜਿਹੜਾ ਹੈਗਾ ਵਾ ਉਹ ਹੋਰ ਮਜ਼ਬੂਤ ਹੋ ਸਕੇ। ਬੜੀ ਸੋਹਣੀ ਗੱਲ ਹੈ ਜੀ। ਬੇਸ਼ੱਕ ਇਹਦੇ 'ਚ ਤੁਸੀਂ ਦੇਸ਼ ਬਣਾ ਲੈ, ਦੇਸ਼ ਰਹਿਣ, ਇਹ ਤਰੱਕੀ ਕਰਨ ਦੋਨੋਂ ਦੇਸ਼, ਲੇਕਿਨ ਥੋੜਾ ਜਿਹਾ ਇਹ ਕਰ ਦਿਓ ਕਿ ਪੰਜਾਬੀਆਂ ਨੂੰ ਨੇੜੇ ਲੈ ਆਓ, ਇਹਨਾਂ ਵਾਸਤੇ ਆਸਾਨੀਆਂ ਪੈਦਾ ਕਰ ਦਿਓ। ਕੋਈ ਲਹਿੰਦੇ ਦਾ ਚੜ੍ਹਦੇ ਜਾਣਾ ਚਾਹੁੰਦਾ ਹੈ, ਉਹਦਾ ਕੋਈ ਇਸ਼ੂ ਨਹੀਂ ਹੈ, ਤੁਹਾਨੂੰ ਜਾਣ ਦਿੱਤਾ ਜਾਵੇ। ਜਿਹੜੇ ਬਾਬੇ 70 ਸਾਲ ਦੇ, 80 ਸਾਲ ਦੇ, ਉਹਨਾਂ ਦੇ ਮਨ ਲੌਚਦੇ ਨੇ, ਉਹ ਜੰਮੇ ਸੀ ਜਿੱਥੇ, ਜਿਹੜੇ 80 ਸਾਲ ਦੇ ਬਾਬੇ ਨੇ, 90 ਸਾਲ ਦੇ ਬਾਬੇ ਨੇ, ਤੇ ਉਹਨਾਂ ਵਾਸਤੇ ਆਸਾਨੀ ਹੋਣੀ ਚਾਹੀਦੀ ਹੈ। ਅੱਗੇ ਉਹਨਾਂ ਦੀ ਜਿਹੜੀ ਨਸਲ ਹੈ, ਉਹਨਾਂ ਦੇ ਕਨੈਕਸ਼ਨ ਨੂੰ ਇੰਜ ਨਹੀਂ ਤੋੜਨਾ ਚਾਹੀਦਾ। ਸੋ ਇਹਦੇ ਤੇ ਸਰਕਾਰਾਂ ਨੂੰ ਅਸੀਂ ਤੇ ਹਮੇਸ਼ਾ ਬੇਨਤੀ ਕਰਦੇ ਰਹਿੰਦੇ ਹਾਂ, ਤੇ ਵੀਰ ਜੁਰਾਂ ਨੇ ਵੀ ਕੀਤੀ। ਇਹ ਕਾਉਂਸਲਰ ਹਨ ਉੱਥੋਂ ਦੇ, ਅੰਮ੍ਰਿਤਸਰ ਦੇ, ਸੋ ਸਿਆਸਤ ਦੇ ਨਾਲ ਵੀ ਜੁੜੇ ਹੋਏ ਨੇ, ਔਰ ਜਿਹੜੇ ਇੱਥੋਂ ਦੇ ਪੋਲੀਟੀਸ਼ੀਅਨਸ ਹਨ, ਵੱਡੇ ਲੈਵਲ ਦੀਆਂ ਸਿਆਸਤਾਂ ਹੋ ਰਹੇ ਨੇ, ਥੱਲੜੇ ਲੈਵਲ ਤੇ ਉਹ ਕਾਉਂਸਲਰ ਹੋਣ, ਨਾਜ਼ਮ ਹੋਣ, ਚੇਅਰਮੈਨ ਹੋਣ, ਉਹ ਇਹ ਚਾਹੁੰਦੇ ਨੇ ਕਿ ਅਸੀਂ ਇੱਕ ਦੂਸਰੇ ਨਾਲ ਮੇਲ ਵਰਤਨ ਜਿਹੜਾ ਹੈ ਉਹ ਖੁੱਲ੍ਹਾ ਹੋਵੇ, ਇਹਨਾਂ ਦੋਨੋਂ ਪੰਜਾਬਾਂ ਦੇ ਵਿਚਕਾਰ ਟ੍ਰੇਡ ਹੋਵੇ, ਤਾਂ ਜੇ ਅਸੀਂ ਇੱਥੋਂ ਟਮਾਟਰ ਲੈ ਜਾਈਏ, ਉੱਥੋਂ ਵਸਲ ਆ ਸਕਣ, ਹੋਰ ਅਸੀਂ ਦਰਬਾਰ ਸਾਹਿਬ ਜਾਈਏ, ਇਹ ਨਨਕਾਣਾ ਸਾਹਿਬ ਆ ਸਕਣ, ਤੇ ਇਹ ਜਿਹੜੀ ਸਾਂਝ ਹੈ ਇਹ ਚੱਲਦੀ ਰਹੇ। ਇਹ ਮੀਆਂ ਮੀਰ ਪੰਜਵੀਂ ਪਾਤਸ਼ਾਹੀ ਦੀ, ਬਾਬਾ ਨਾਨਕ ਤੋਂ ਲੈ ਕੇ, ਇਹ ਵੱਡੀ ਸਾਂਝ ਹੈ, ਇਹਨੂੰ ਕੋਈ ਤੋੜ ਨਹੀਂ ਸਕਦਾ। ਔਰ ਲੋਕਾਂ ਦੀ ਸੋਚ ਜਿਹੜੀ ਹੈ ਉਹਦਾ ਇਹਤਰਾਮ ਪੂਰੀ ਦੁਨੀਆ ਕਰਦੀ ਹੈ, ਸੋ ਇਹਨਾਂ ਸਰਕਾਰਾਂ ਨੂੰ ਵੀ ਕਰਨਾ ਚਾਹੀਦਾ।